ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਊਥ ਅਫਰੀਕਾ ਤੋਂ ਬੜੀ ਮਾੜੀ ਖਬਰ ਆ ਰਹੀ ਆ। ਕਹਿੰਦੇ ਪਈ ਕਲਾਈਮੇਟ ਚੇਂਜ ਕਰਕੇ ਇੰਨੀ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ 435 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈਗੀ ਆ। ਕੁਝ ਹਿੱਸੇ ਸਾਊਥ ਅਫਰੀਕਾ ਦੇ ਹੈਗੇ ਜਿੱਥੇ 350 ਰੇਨਫਾਲ ਸਿਰਫ 2 ਦਿਨਾਂ ਦੇ ਵਿੱਚ ਪਿਆ ਹੈਗਾ, ਜਿਹਦੇ ਨਾਲ ਕਾਵਾਜ਼ੁਲੂ ਨੇਟਲ ਤੇ ਈਸਟਰਨ ਕੇਪ ਪ੍ਰੋਵਿੰਸ ਜਿਹੜੀ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। 435 ਲੋਕਾਂ ਦੀ ਮੌਤ ਹੋਈ ਆ, $1.57 ਬਿਲੀਅਨ ਦਾ ਨੁਕਸਾਨ ਹੋਇਆ। ਕੇਪ ਪ੍ਰੋਵਿੰਸ ਆਪਾਂ ਨੂੰ ਪਤਾ ਹੈ ਵੀ ਉੱਥੇ ਬਹੁਤ ਸਾਰੇ ਮਿਨਰਲਸ, ਹੋਰ ਗੋਲਡ ਹੁੰਦਾ ਹੈ, ਤੇ ਇੱਕ ਪੋਰਟ ਹੈਗਾ ਡਰਬਨ, ਅਫਰੀਕਾ ਦਾ ਸਭ ਤੋਂ ਵੱਡਾ ਜਿਹੜਾ ਪੋਰਟ ਆ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉਹ ਵੀ ਫਲੱਡ ਦੇ ਅੰਡਰ ਆ ਗਿਆ, ਉਹ ਵੀ ਫਲੱਡਡ ਪੂਰੀ ਤਰ੍ਹਾਂ ਹੋ ਗਿਆ। ਸੋ ਉੱਥੇ ਦੀ ਜਿਹੜੀ ਜਿੰਨੀ ਵੀ ਸ਼ਿਪਿੰਗ ਆ, ਉਹਦੇ ਉੱਤੇ ਪੂਰਾ ਜਿਹੜਾ ਆ ਪੂਰੀ ਤਰ੍ਹਾਂ ਬੰਦ ਹੋ ਗਈ। ਇਕੋਨੋਮਿਕਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ। 20 ਸਾਲਾਂ ਬਾਅਦ ਇੰਨਾ ਭਿਆਨਕ ਜਿਹੜਾ ਫਲੱਡ ਆ ਉਹ ਆਇਆ, ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਊਥ ਅਫਰੀਕਾ ਤੋਂ ਬੜੀ ਮਾੜੀ ਖਬਰ ਆ ਰਹੀ ਆ। ਕਹਿੰਦੇ ਪਈ ਕਲਾਈਮੇਟ ਚੇਂਜ ਕਰਕੇ ਇੰਨੀ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ 435 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈਗੀ ਆ। ਕੁਝ ਹਿੱਸੇ ਸਾਊਥ ਅਫਰੀਕਾ ਦੇ ਹੈਗੇ ਜਿੱਥੇ 350 ਰੇਨਫਾਲ ਸਿਰਫ 2 ਦਿਨਾਂ ਦੇ ਵਿੱਚ ਪਿਆ ਹੈਗਾ, ਜਿਹਦੇ ਨਾਲ ਕਾਵਾਜ਼ੁਲੂ ਨੇਟਲ ਤੇ ਈਸਟਰਨ ਕੇਪ ਪ੍ਰੋਵਿੰਸ ਜਿਹੜੀ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। 435 ਲੋਕਾਂ ਦੀ ਮੌਤ ਹੋਈ ਆ, $1.57 ਬਿਲੀਅਨ ਦਾ ਨੁਕਸਾਨ ਹੋਇਆ। ਕੇਪ ਪ੍ਰੋਵਿੰਸ ਆਪਾਂ ਨੂੰ ਪਤਾ ਹੈ ਵੀ ਉੱਥੇ ਬਹੁਤ ਸਾਰੇ ਮਿਨਰਲਸ, ਹੋਰ ਗੋਲਡ ਹੁੰਦਾ ਹੈ, ਤੇ ਇੱਕ ਪੋਰਟ ਹੈਗਾ ਡਰਬਨ, ਅਫਰੀਕਾ ਦਾ ਸਭ ਤੋਂ ਵੱਡਾ ਜਿਹੜਾ ਪੋਰਟ ਆ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉਹ ਵੀ ਫਲੱਡ ਦੇ ਅੰਡਰ ਆ ਗਿਆ, ਉਹ ਵੀ ਫਲੱਡਡ ਪੂਰੀ ਤਰ੍ਹਾਂ ਹੋ ਗਿਆ। ਸੋ ਉੱਥੇ ਦੀ ਜਿਹੜੀ ਜਿੰਨੀ ਵੀ ਸ਼ਿਪਿੰਗ ਆ, ਉਹਦੇ ਉੱਤੇ ਪੂਰਾ ਜਿਹੜਾ ਆ ਪੂਰੀ ਤਰ੍ਹਾਂ ਬੰਦ ਹੋ ਗਈ। ਇਕੋਨੋਮਿਕਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ। 20 ਸਾਲਾਂ ਬਾਅਦ ਇੰਨਾ ਭਿਆਨਕ ਜਿਹੜਾ ਫਲੱਡ ਆ ਉਹ ਆਇਆ, ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਊਥ ਅਫਰੀਕਾ ਤੋਂ ਬੜੀ ਮਾੜੀ ਖਬਰ ਆ ਰਹੀ ਆ। ਕਹਿੰਦੇ ਪਈ ਕਲਾਈਮੇਟ ਚੇਂਜ ਕਰਕੇ ਇੰਨੀ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ 435 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈਗੀ ਆ। ਕੁਝ ਹਿੱਸੇ ਸਾਊਥ ਅਫਰੀਕਾ ਦੇ ਹੈਗੇ ਜਿੱਥੇ 350 ਰੇਨਫਾਲ ਸਿਰਫ 2 ਦਿਨਾਂ ਦੇ ਵਿੱਚ ਪਿਆ ਹੈਗਾ, ਜਿਹਦੇ ਨਾਲ ਕਾਵਾਜ਼ੁਲੂ ਨੇਟਲ ਤੇ ਈਸਟਰਨ ਕੇਪ ਪ੍ਰੋਵਿੰਸ ਜਿਹੜੀ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। 435 ਲੋਕਾਂ ਦੀ ਮੌਤ ਹੋਈ ਆ, $1.57 ਬਿਲੀਅਨ ਦਾ ਨੁਕਸਾਨ ਹੋਇਆ। ਕੇਪ ਪ੍ਰੋਵਿੰਸ ਆਪਾਂ ਨੂੰ ਪਤਾ ਹੈ ਵੀ ਉੱਥੇ ਬਹੁਤ ਸਾਰੇ ਮਿਨਰਲਸ, ਹੋਰ ਗੋਲਡ ਹੁੰਦਾ ਹੈ, ਤੇ ਇੱਕ ਪੋਰਟ ਹੈਗਾ ਡਰਬਨ, ਅਫਰੀਕਾ ਦਾ ਸਭ ਤੋਂ ਵੱਡਾ ਜਿਹੜਾ ਪੋਰਟ ਆ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉਹ ਵੀ ਫਲੱਡ ਦੇ ਅੰਡਰ ਆ ਗਿਆ, ਉਹ ਵੀ ਫਲੱਡਡ ਪੂਰੀ ਤਰ੍ਹਾਂ ਹੋ ਗਿਆ। ਸੋ ਉੱਥੇ ਦੀ ਜਿਹੜੀ ਜਿੰਨੀ ਵੀ ਸ਼ਿਪਿੰਗ ਆ, ਉਹਦੇ ਉੱਤੇ ਪੂਰਾ ਜਿਹੜਾ ਆ ਪੂਰੀ ਤਰ੍ਹਾਂ ਬੰਦ ਹੋ ਗਈ। ਇਕੋਨੋਮਿਕਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ। 20 ਸਾਲਾਂ ਬਾਅਦ ਇੰਨਾ ਭਿਆਨਕ ਜਿਹੜਾ ਫਲੱਡ ਆ ਉਹ ਆਇਆ, ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਊਥ ਅਫਰੀਕਾ ਤੋਂ ਬੜੀ ਮਾੜੀ ਖਬਰ ਆ ਰਹੀ ਆ। ਕਹਿੰਦੇ ਪਈ ਕਲਾਈਮੇਟ ਚੇਂਜ ਕਰਕੇ ਇੰਨੀ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ 435 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈਗੀ ਆ। ਕੁਝ ਹਿੱਸੇ ਸਾਊਥ ਅਫਰੀਕਾ ਦੇ ਹੈਗੇ ਜਿੱਥੇ 350 ਰੇਨਫਾਲ ਸਿਰਫ 2 ਦਿਨਾਂ ਦੇ ਵਿੱਚ ਪਿਆ ਹੈਗਾ, ਜਿਹਦੇ ਨਾਲ ਕਾਵਾਜ਼ੁਲੂ ਨੇਟਲ ਤੇ ਈਸਟਰਨ ਕੇਪ ਪ੍ਰੋਵਿੰਸ ਜਿਹੜੀ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। 435 ਲੋਕਾਂ ਦੀ ਮੌਤ ਹੋਈ ਆ, $1.57 ਬਿਲੀਅਨ ਦਾ ਨੁਕਸਾਨ ਹੋਇਆ। ਕੇਪ ਪ੍ਰੋਵਿੰਸ ਆਪਾਂ ਨੂੰ ਪਤਾ ਹੈ ਵੀ ਉੱਥੇ ਬਹੁਤ ਸਾਰੇ ਮਿਨਰਲਸ, ਹੋਰ ਗੋਲਡ ਹੁੰਦਾ ਹੈ, ਤੇ ਇੱਕ ਪੋਰਟ ਹੈਗਾ ਡਰਬਨ, ਅਫਰੀਕਾ ਦਾ ਸਭ ਤੋਂ ਵੱਡਾ ਜਿਹੜਾ ਪੋਰਟ ਆ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉਹ ਵੀ ਫਲੱਡ ਦੇ ਅੰਡਰ ਆ ਗਿਆ, ਉਹ ਵੀ ਫਲੱਡਡ ਪੂਰੀ ਤਰ੍ਹਾਂ ਹੋ ਗਿਆ। ਸੋ ਉੱਥੇ ਦੀ ਜਿਹੜੀ ਜਿੰਨੀ ਵੀ ਸ਼ਿਪਿੰਗ ਆ, ਉਹਦੇ ਉੱਤੇ ਪੂਰਾ ਜਿਹੜਾ ਆ ਪੂਰੀ ਤਰ੍ਹਾਂ ਬੰਦ ਹੋ ਗਈ। ਇਕੋਨੋਮਿਕਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ। 20 ਸਾਲਾਂ ਬਾਅਦ ਇੰਨਾ ਭਿਆਨਕ ਜਿਹੜਾ ਫਲੱਡ ਆ ਉਹ ਆਇਆ, ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ
ਬਹੁਤ ਜ਼ਿਆਦਾ ਹੋਇਆ ਹੈਗਾ।